ਅਗਲੀ ਖਬਰ ਵੱਲ ਚਲੀਏ ਵੀ ਕਿਸ ਤਰ੍ਹਾਂ ਜਿਹੜੀ ਆ ਗਲੋਬਲ ਪੋਲਿਟਿਕਸ ਚੇਂਜ ਹੁੰਦੀ ਹੈਗੀ ਆ। ਸਾਊਦੀ ਅਰੇਬੀਆ ਦਾ ਜਿਹੜਾ ਪ੍ਰਿੰਸ ਆ ਉਹ ਵਾਸ਼ਿੰਗਟਨ ਡੀਸੀ ਨੂੰ ਆ ਰਿਹਾ ਹੈਗਾ। ਮੁਹੰਮਦ ਬਿਨ ਸਲਮਾਨ 7 ਸਾਲਾਂ ਦੇ ਗੈਪ ਤੋਂ ਬਾਅਦ ਆ ਰਿਹਾ। 2018 ਦੇ ਵਿੱਚ ਪਹਿਲੀ ਵਾਰੀ ਆਇਆ ਸੀ। ਉਸ ਤੋਂ ਬਾਅਦ ਤੁਹਾਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਜਿਹੜਾ ਖਸ਼ੋਗੀ ਸੀਗਾ, ਜਮਾਲ ਖਸ਼ੋਗੀ, ਇੱਕ ਵਾਸ਼ਿੰਗਟਨ ਪੋਸਟ ਦਾ ਜੋ ਕਾਲਮਨਿਸਟ ਸੀ, ਉਸ ਦਾ ਜਿਹੜਾ ਕਤਲ ਆ ਕਰ ਦਿੱਤਾ ਗਿਆ ਸੀ, ਤੇ ਉਹ ਸਿੱਧਾ ਜਿਹੜੀ ਇਨਵੋਲਵਮੈਂਟ ਇਸ ਪ੍ਰਿੰਸ ਦੀ ਆਉਂਦੀ ਸੀ। ਅੱਜ ਫਿਰ ਨਿਊਯਾਰਕ ਟਾਈਮ ਨੇ ਸਟੋਰੀ ਛਾਪੀ ਆ ਵੀ ਜੇ ਕਹਿੰਦੇ ਵੀ ਪਿਛਲੇ 7 ਸਾਲਾਂ ਦੇ ਵਿੱਚ ਮੰਨ ਲਓ ਵੀ 5 ਸਾਲ ਪਹਿਲਾਂ ਵੀ ਕਹਿੰਦੇ ਆਉਂਦਾ ਤਾਂ ਉਹਨੂੰ ਕਿਸੇ ਨੇ ਇੱਥੇ ਬੁਲਾਉਣਾ ਤੱਕ ਨਹੀਂ ਸੀ। ਜਿਹੜੇ ਬਿਲੀਅਨੀਅਰਸ ਹੈਗੇ ਆ, ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਆ, ਹਾਲੀਵੁੱਡ ਦੇ ਪ੍ਰੋਡਿਊਸਰਸ ਹੈਗੇ ਆ, ਉਹ ਸਾਰਿਆਂ ਦੇ ਨਾਲ ਇਹ ਗੱਲਬਾਤ ਕਰਨਾ ਚਾਹੁੰਦਾ ਰਾਈਟ ਨਾਓ ਜੋ ਕੰਜ਼ਰਵੇਟਿਵ ਆਇਲ ਰਿਚ ਕਿੰਗਡਮ ਹੈਗੀ ਆ, ਤਾਂ ਕਿ ਕਹਿੰਦੇ ਵੀ ਮੇਰਾ ਜਿਹੜਾ ਮੁਲਕ ਆ ਉਹ ਖੁੱਲ ਰਿਹਾ ਹੈਗਾ। ਸੋ ਇਹ ਸਾਰੇ ਕਾਸੇ ਪਿੱਛੇ ਜੋ ਜਮਾਲ ਖਸ਼ੋਗੀ ਆ, ਜਿਸ ਦਾ ਇਸਤਾਨਬੁਲ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ, ਉਹ ਸਾਰਾ ਕੁਛ ਉਸ ਨੂੰ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਵੀ ਰਗ ਦੇ ਥੱਲੇ ਰੱਖ ਦਿੱਤਾ ਗਿਆ। ਉਸ ਨੂੰ ਕਹੋ ਵੀ ਭੁੱਲ ਗਿਆ ਹੈਗਾ ਇੱਕ ਤਰ੍ਹਾਂ ਦੇ ਨਾਲ। ਸੋ ਇਦਾਂ ਜਿਹੜੀਆਂ ਸਰਕਾਰਾਂ ਆ ਉਹ ਚੇਂਜ ਹੁੰਦੀਆਂ ਹੈਗੀਆਂ। ਕਹਿੰਦੇ ਵੀ ਪਿਛਲੇ ਸਾਲਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਪਾਵਰਫੁਲ ਬਣ ਗਿਆ ਹੈ, ਸਾਊਦੀ ਅਰੇਬੀਆ ਦਾ ਕਿੰਗ, ਤੇ ਅਮਰੀਕਨ ਪੋਲੀਟੀਸ਼ੀਅਨ ਤੇ ਜਿਹੜੇ ਚੀਫ ਐਗਜ਼ੀਕਿਊਟਿਵਸ ਹੈਗੇ ਕੰਪਨੀਆਂ ਦੇ, ਉਹ ਇਗਨੋਰ ਨਹੀਂ ਕਰ ਸਕਦੇ ਹੈਗੇ। ਸੋ ਇੱਕ ਗ੍ਰੈਗਰੀ ਗਾਊਜ਼ ਕਰਕੇ ਸਕਾਲਰ ਆ ਸਾਊਦੀ ਅਰੇਬੀਆ ਦੇ, ਪ੍ਰੋਫੈਸਰ ਐਮਰੀਟਸ ਹੈਗੇ ਆ ਇੰਟਰਨੈਸ਼ਨਲ ਅਫੇਅਰ ਦੇ ਟੈਕਸਸ A&M ਯੂਨੀਵਰਸਿਟੀ ਦੇ ਵਿੱਚ। ਸੋ ਉਹਨਾਂ ਨੇ ਇਹ ਕਿਹਾ ਵੀ ਜਿਸ ਤਰ੍ਹਾਂ ਮੈਂ ਦੱਸਿਆ ਸੀ ਵੀ 5 ਸਾਲ ਪਹਿਲਾਂ ਜੇ ਉਹ ਸ਼ੋ ਅਪ ਕਰਦਾ ਉੱਥੇ ਦਾ ਪ੍ਰਿੰਸ ਵਾਸ਼ਿੰਗਟਨ ਦੇ ਵਿੱਚ, ਤਾਂ ਕਿਸੇ ਨੇ ਵੀ ਉਹਦੇ ਨਾਲ ਗੱਲ ਨਹੀਂ ਕਰਨੀ ਸੀ। ਹੁਣ ਉਹ ਡੈਲੀਗੇਸ਼ਨ ਲੈ ਕੇ ਆ ਰਿਹਾ ਆਪਣੇ ਰੀਜਨਲ ਲੀਡਰਸ ਦੇ ਨਾਲ, ਤੇ ਹੁਣ ਇੱਕ ਟਾਈਮ ਦੇ ਉੱਤੇ ਵਰਲਡ ਫਿਗਰ ਬਣਿਆ ਹੋਇਆ ਹੈਗਾ। ਸੋ ਪਿਛਲੇ 8 ਸਾਲਾਂ ਦੇ ਵਿੱਚ ਜਿਹੜੇ ਕਹਿੰਦੇ ਭਈ ਬਹੁਤ ਸਾਰੇ ਉਹਦੇ ਕ੍ਰਿਟਿਕ ਸੀਗੇ, ਉਹ ਜੀ। ਹੁਣ ਚੁੱਪ ਆ, ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਹੁਣ ਅੱਜ-ਕੱਲ੍ਹ ਉਹ ਦੋਸਤ ਬਣੇ ਆ, ਤੇ ਟਰੰਪ ਆਰਗੇਨਾਈਜੇਸ਼ਨ ਜਿਹੜੀ ਆ ਆਲਰੇਡੀ ਜਿਹੜੀ ਉਹਦੇ ਨਾਲ ਗੱਲਬਾਤ ਕਰ ਰਹੀ ਆ। ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਦਰਿਆ ਦੇ ਵਿੱਚ, ਉੱਥੇ ਬਹੁਤ ਵੱਡਾ ਪ੍ਰੋਜੈਕਟ ਟਰੰਪ ਹੋਣਾ ਦੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਬਣਾ ਰਹੀ ਹੈਗੀ ਆ। ਜੀ।